ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸ ਭੁਲੇਖਾ ਟੀਵੀ ਵੱਲੋਂ ਉਸ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਮੈਨੂੰ ਇੱਕ ਬੇਲੀ ਨੇ ਕਹਾਣੀ ਸੁਣਾਈ। ਕਹਾਣੀ ਸੀ ਤੋਤਾ ਤੇ ਤਰੇੜ, ਯਾਨੀ ਅੱਜ ਦੀ ਕਹਾਣੀ ਦਾ ਸਰਨਾਮਾ ਹੈ ਤੋਤਾ ਤੇ ਤਰੇੜ। ਉਹ ਬੇਲੀ ਨੇ ਕਹਾਣੀ ਸੁਣਾਈ ਕਿ ਯਾਰ ਸਾਡੇ ਪਿੰਡ ਵਿੱਚ ਇੱਕ ਤੋਤਾ ਹੈ। ਤੋਤੇ ਤੋਂ ਮੁਰਾਦ ਹੈ ਕਿ ਹੈ ਉਹ ਬੰਦਾ ਹੀ, ਪਰ ਨੱਕ ਉਹਦਾ ਤੋਤੇ ਵਰਗਾ ਹੈ, ਇਸ ਲਈ ਲੋਕ ਉਹਨੂੰ ਤੋਤਾ ਹੀ ਕਹਿੰਦੇ ਨੇ। ਤੇ ਉਸ ਕਬਰਾਂ ਵਿੱਚ ਉਹਦੀਆਂ ਟੰਗਾਂ ਨੇ, ਉਹ 70 ਤੋਂ ਵੱਧ ਉਹਦੀ ਉਮਰ ਹੈ। ਤੇ ਉਹਦਾ ਕੰਮ ਸਿਰਫ ਇੰਨਾ ਹੈ ਕਿ ਲੋਕਾਂ ਦੇ ਖਿਲਾਫ ਸਾਜ਼ਿਸ਼ਾਂ ਕਰਦਾ ਫਿਰੇ, ਲੋਕਾਂ ਦੀ ਕਿਰਦਾਰ ਕੁਸ਼ੀ ਕਰੇ ਤੇ ਦਿਲਾਂ ਦੇ ਵਿੱਚ ਤਰੇੜਾਂ ਪਾਉਂਦਾ ਰਹੇ। ਜਿਹੜੇ ਬੰਦੇ ਜੁੜੇ ਨੇ ਪਿਆਰ ਮਿਹਰ ਵਫਾ ਦੇ ਨਾਲ, ਉਹਨਾਂ ਬੰਦਿਆਂ ਨੂੰ ਤਰੇੜ ਪਾ ਕੇ ਵੱਖੋ ਵੱਖ ਕਰ ਦੇਵੇ। ਤੇ ਇਹੋ ਜਿਹੇ ਔਤਰ ਨਖੱਤੇ ਤੋਤੇ ਹਰ ਪਿੰਡ ਘਰਾਂ ਦੇ ਵਿੱਚ ਨੇ। ਇਹ ਗੱਲ ਸੁਣ ਕੇ ਮੈਂ ਆਪਣੇ ਬੇਲੀ ਨੂੰ ਆਖਿਆ, ਯਾਰ ਇਹ ਤਾਂ ਬੜੀ ਡੀਪ ਸਟੋਰੀ ਸੁਣਾਤੀ ਹੈ ਯਾਰ, ਇਹੋ ਜਿਹੇ ਕਿਰਦਾਰ ਤੇ ਮੈਨੂੰ ਹਰ ਥਾਂ ਨਜ਼ਰ ਆ ਰਹੇ ਨੇ। ਇੱਕ ਹੋਰ ਬੇਲੀ ਬੋਲਿਆ, ਯਾਰ ਸਾਡੇ ਪਿੰਡ ਵਿੱਚ ਵੀ ਹੈ। ਇੱਕ ਹੋਰ ਬੋਲੀ ਬੋਲਿਆ, ਸਾਡੇ ਪਿੰਡ ਵਿੱਚ ਹੈ। ਤੇ ਉਹ ਦਾਸਤਾਨ ਗੋ ਜਿਹੜਾ ਸਟੋਰੀ ਟੇਲਰ ਜਿਹੜਾ ਕਹਾਣੀ ਸੁਣਾ ਰਿਹਾ ਸੀ ਤੋਤੇ ਤੇ ਤਰੇੜ ਦੀ, ਉਹ ਕਹਿੰਦਾ ਯਾਰ ਇਹ ਤੋਤੇ ਇਕੱਲੇ ਨਹੀਂ ਹੁੰਦੇ, ਇਹਨਾਂ ਤੋਤਿਆਂ ਦੇ ਨਾਲ ਕੁਝ ਜ਼ਹਿਲੀ ਤੋਤੇ ਵੀ ਹੁੰਦੇ ਨੇ। ਜਿਵੇਂ ਜਿਹੜਾ ਤੋਤਾ ਸਾਡੇ ਪਿੰਡ ਵਿੱਚ ਹੈ ਉਹਦਾ ਇੱਕ ਬੇਲੀ ਹੈ ਲਾਸਾਨੀ, ਉਹ ਵੀ ਤੋਤਾ ਹੈ, ਲੰਮਾ ਕੱਦ ਤੇ ਛੋਟੀਆਂ ਬਾਹਾਂ। ਪਹਿਲੇ ਉਹ ਜਾਲੀ ਦਵਾਈਆਂ ਬਣਾ ਕੇ ਵੇਚਦਾ ਸੀ, ਹੁਣ ਉਹ ਚੌਲ ਬਲੈਕ ਕਰਦਾ ਤੇ ਹੋਰ ਪਤਾ ਨਹੀਂ ਕੀ ਕੁਛ ਕਰਦਾ, ਇਹਦਾ ਪਤਾ ਨਹੀਂ। ਫਿਰ ਉਸ ਤੋਤੇ ਦਾ ਇੱਕ ਬੇਲੀ ਹੈ ਖਾਨੂ, ਉਹ ਪਿਛਲੇ ਭਾਵੇਂ ਟਾਹਲੀ ਥੱਲੇ ਬਹਿ ਕੇ ਸਾਰੀ ਜ਼ਿੰਦਗੀ ਗੁਜ਼ਾਰ ਰਹੀ ਹੋਣ, ਤੇ ਜਦੋਂ ਬੰਦੇ ਨੂੰ ਕੀ ਕਹਿਣਾ ਚਾਹੀਦਾ ਹੈ ਕਿ ਉਹ ਪੱਖੇ ਵਾਲਾ, ਉਹ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਨੇ ਉਸ ਨੂੰ ਯਾਰ, ਜਿਹਦੇ 'ਚ ਪਾਣੀ ਪਾਓ ਹਵਾ ਲੱਗਦੀ ਹੈ, ਕੂਲਰ ਜਿਹੜਾ ਹੈ, ਜਦੋਂ ਇਹੋ ਜਿਹੇ ਖਾਨੂ ਨੂੰ ਕੂਲਰ ਲੱਭ ਜਾਏ, AC ਲੱਭ ਜਾਏ, ਤੇ ਸਮਝੋ ਉਹ ਉਸ ਤੋਤੇ ਤੋਂ ਵੱਡਾ ਤੋਤਾ ਬਣ ਜਾਂਦਾ। ਤੇ ਉਸ ਜਿਹੜਾ ਅਸਲ ਤੋਤਾ ਹੈ ਉਹਦੀ ਇਰਾਦਤ, ਉਹਦੀ ਕਿਆਦਤ, ਉਹਦੀ ਰਹਿਨਮਾਈ ਦੇ ਵਿੱਚ ਉਹ ਇੱਕ ਜ਼ਹਿਲੀ ਤੋਤਾ ਹੋਰ ਤਿਆਰ ਹੋ ਜਾਂਦਾ ਹੈ। ਇਸ ਲਈ ਕਿ ਇਹੋ ਜਿਹੇ ਤੋਤੇ ਹਰ ਥਾਂ ਨੇ ਕਿ ਜਿਹੜੀਆਂ ਮਹਿਰੂਮੀਆਂ ਉਹਨਾਂ ਨੂੰ ਮਿਲੀਆਂ ਨੇ, ਉਹ ਉਹਨਾਂ ਔਤਰ ਨਖੱਤਿਆਂ ਨੂੰ ਮਿਲੀਆਂ ਨੇ, ਉਹਦੀ ਆਪਣੀਆਂ ਮਹਿਰੂਮੀਆਂ ਦਾ ਬਦਲਾ ਉਹ ਲੋਕਾਂ ਤੋਂ ਲੈਂਦੇ ਨੇ। ਲੋਕਾਂ ਤੋਂ ਇਹ ਹਿਸਾਬ ਨਾਲ ਲੈਂਦੇ ਨੇ ਕਿ ਹਰ ਬੰਦੇ ਦੀ ਕਿਰਦਾਰ ਕੁਸ਼ੀ ਕਰਕੇ ਬੜਾ ਫਖਰ ਮਹਿਸੂਸ ਕਰਦੇ ਨੇ, ਬੜੇ ਚੌੜੇ ਹੋ ਕੇ ਜਿਹੜਾ ਗੱਲਾਂ ਸੁਣਾਉਂਦੇ ਨੇ, ਤੇ ਅਖੀਰ ਉਹਨਾਂ ਦਾ ਅੰਜਾਮ ਬੜਾ ਭੈੜਾ ਹੁੰਦਾ ਹੈ। ਹੁਣ ਤੁਸੀਂ ਦੇਖੋ, ਉਹ ਬੇਲੀ ਮੈਨੂੰ ਦੱਸ ਰਿਹਾ ਸੀ ਕਿ ਤੋਤਾ ਤੇ ਤਰੇੜ ਦੀ ਇਸ ਕਹਾਣੀ ਵਿੱਚ ਤੋਤੇ ਦਾ ਕੀ ਕੰਮ ਹੈ। ਕੁਛ ਨਹੀਂ ਕਰਦਾ, ਵਿਹਲਾ। ਕੋਈ ਕਹਿੰਦਾ ਕਿ ਉਹ ਤੁਰ ਕੇ ਅਫੀਮ ਗੋਲੀਆਂ ਵੇਚਦਾ, ਕੋਈ ਕਹਿੰਦਾ ਜੀ ਉਹ ਦਾਰੂ ਵੇਚਦਾ, ਕੋਈ ਕਹਿੰਦਾ ਜੀ ਪਤਾ ਨਹੀਂ ਕੀ ਕਰਦਾ, ਕੋਈ ਕਹਿੰਦਾ ਚੋਰੀ ਕਰਦਾ, ਕੋਈ ਕਹਿੰਦਾ ਠੱਗੀ ਕਰਦਾ। ਸਾਨੂੰ ਕੀ ਉਹਦਾ ਪਰਸਨਲ ਫੇਲ ਹੈ, ਕਾਨੂੰਨ ਜਾਣੇ ਤੇ ਬਸ਼ੀਰਾ ਜਾਣੇ। ਲੇਕਿਨ ਹੁੰਦਾ ਕੀ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਡੇਲੀ ਕਮ ਅਜ਼ ਕਮ 3 ਤੋਂ ਲੈ ਕੇ 5 ਸਟੋਰੀਆਂ ਚਾਹੀਦੀਆਂ ਹੁੰਦੀਆਂ ਨੇ ਲੋਕਾਂ ਦੀ ਕਿਰਦਾਰ ਕੁਸ਼ੀ ਕਰਨ ਦੀਆਂ। ਇਸ ਲਈ ਕਿ ਸਵੇਰੇ ਉਹਨਾਂ ਨੇ ਨਾਸ਼ਤਾ ਕਰਨਾ ਤੇ ਨਾਸ਼ਤਾ ਕਿਸੇ ਕੋਲੋਂ ਮੁਫਤੀ ਉਦੋਂ ਹੀ ਲੱਭਣਾ ਜਦੋਂ ਜਾ ਕੇ ਐਨ ਡਰਾਮਾਈ ਕਿਸਮ ਦੀ ਕੋਈ ਕਹਾਣੀ ਸੁਣਾਉਣ, ਕਿਸੇ ਦੀ ਮਾਂ ਭੈਣ ਧੀ ਭੈਣ ਨਹੀਂ ਕਰ ਦੇਣ। ਅਗਲਾ ਬੰਦਾ ਖੁਸ਼ ਹੋ ਗਿਆ ਕਿ 10 ਹੋਏ, ਇੱਕ ਪਰੌਠਾ ਖਾਏਗਾ ਕਿ 2 ਖਾਏਗਾ, ਇੱਕ ਪੂੜੀ ਖਾਏਗਾ ਜਾਂ 6 ਪੂੜੀਆਂ ਖਾਏਗਾ। ਤਾਂ ਅੱਗੋਂ ਤੋਤਾ ਕਹਿੰਦਾ ਮੈਂ ਚੂਰੀ ਖਾਵਾਂਗਾ ਤੇ ਨਾਲ ਲੱਸੀ ਦਾ ਗਲਾਸ ਵੀ ਹੋਣਾ ਚਾਹੀਦਾ। ਸਵੇਰ ਮੁੱਕ ਗਈ, ਅੱਗੋਂ ਸ਼ੁਰੂ ਹੋ ਜਾਂਦੀ ਹੈ ਦੁਪਹਿਰ। ਦੁਪਹਿਰ ਲਈ ਉਹਨਾਂ ਨੂੰ ਫਿਰ ਕੋਈ ਡਰਾਮਾਈ ਕਿਸਮ ਦੀ, ਹੌਲਨਾਕ ਕਿਸਮ ਦੀ, ਹੈਬਤਨਾਕ ਕਿਸਮ ਦੀ, ਖੌਫਨਾਕ ਕਿਸਮ ਦੀ, ਖਤਰਨਾਕ ਕਿਸਮ ਦੀ ਕਹਾਣੀ ਚਾਹੀਦੀ ਹੈ ਕਿ ਜਿਹਨੂੰ ਜਾ ਕੇ ਕਿਸੇ ਕੋਲ ਸੁਣਾਵੇ ਉਹਦਾ ਤਰੋਂ ਕੱਢ ਦੇ ਤੇ ਦੁਪਹਿਰ ਦੀ ਰੋਟੀ ਉਹਦੇ ਪੇਟੇ ਪਾ ਦੇਵੇ। ਇੰਝ ਹੀ ਰਾਤ ਦੀ ਰੋਟੀ ਵੇਲੇ ਉਸ ਨੂੰ ਇੱਕ ਹੋਰ ਖੌਫਨਾਕ, ਹੈਬਤਨਾਕ, ਪਤਾ ਨਹੀਂ ਕੀ ਨਾਕ ਜਿਹੜਾ ਉਹਨੂੰ ਸਟੋਰੀ ਚਾਹੀਦੀ ਹੈ ਤਾਂ ਕਿ ਰਾਤ ਦਾ ਖਾਣਾ ਉਹਦਾ ਸਿਕਿਉਰ ਹੋ ਸਕੇ। ਹੁਣ ਜੇ ਉਹ ਤੋਤਾ ਸਿਗਰਟਾਂ ਛਕਦਾ, ਚਾਹ ਪੀਂਦਾ ਹੈ, ਤੇ ਸਮਝੋ ਉਹਨਾਂ ਨੂੰ ਇੱਕ ਸਟੋਰੀ ਉਸ ਹਵਾਲੇ ਨਾਲ ਵੀ ਚਾਹੀਦੀ ਹੈ ਕਿ ਜਿਸ ਨੂੰ ਉਹ ਸਟੋਰੀ ਸੁਣਾਵੇ, ਲੋਕਾਂ ਨੂੰ ਖੁਸ਼ ਕਰੇ ਤੇ ਆਪਣਾ ਚਾਹ ਦਾ ਵੀ ਡੰਗ ਪੂਰਾ ਕਰੇ ਤੇ ਸਿਗਰਟਾਂ ਦਾ ਵੀ ਪੂਰਾ ਕਰੇ। ਹੁਣ ਅੱਗੋਂ ਜਿਹੜੇ ਸੁਣਨ ਵਾਲੇ ਨੇ ਉਹ ਭਾਵੇਂ ਕਿਸੇ ਵੀ ਪਿੰਡ ਦੇ ਹੋਣ, ਕਿਸੇ ਵੀ ਥਾਂ ਦੇ ਹੋਣ, ਕਿਸੇ ਵੀ ਗਲੀ ਮੁਹੱਲੇ ਦੇ ਹੋਣ, ਕਿਸੇ ਵੀ ਸ਼ਹਿਰ ਦੇ ਹੋਣ, ਉਹ ਆਪ ਬੜੇ ਅਜ਼ੀਜ਼ ਪ੍ਰਸਤ ਨੇ ਕਿ ਅਸੀਂ ਹੁਣ ਇੱਥੇ ਇਨਸਾਨ ਨਹੀਂ ਰਹੇ,
ਅਜ਼ੀਅਤ ਪ੍ਰਸਤ ਮਖਲੂਕ ਬਣ ਗਏ ਹਾਂ ਕਿ ਕਿਸੇ ਦੇ ਖਿਲਾਫ ਕੋਈ ਗੱਲ ਕਰੋ, ਅਗਲਾ ਬੰਦਾ ਭਾਵੇਂ ਬੜਾ ਖੁਸ਼ ਹੁੰਦਾ ਹੈ, ਭਾਵੇਂ ਉਸੇ ਦੇ ਖਿਲਾਫ ਹੀ ਕਿਉਂ ਨਾ ਹੋਵੇ, ਤੁਸੀਂ ਉਹਨੂੰ ਸਿਆਗੋ ਸਬਾਗ ਤੋਂ ਉਠਾ ਕੇ ਪੇਸ਼ ਕਰੋ। ਇੱਥੇ ਕੋਈ ਬੰਦਾ ਵੀ ਸਾਧ ਮੁਰਾਦਾ ਨਹੀਂ ਰਿਹਾ, ਸਾਧੂ ਨਹੀਂ ਰਿਹਾ, ਦਰਵੇਸ਼ ਨਹੀਂ ਰਿਹਾ। ਉਹ ਸਮਝੋ ਇੱਕ ਕਿਸਮ ਦਾ ਕੈਦੋ ਬਣ ਗਿਆ, ਵਿਲਨ ਬਣ ਗਿਆ ਕਿ ਜਿਹੜਾ ਲੋਕਾਂ ਨੂੰ ਅਜ਼ੀਅਤ ਦੇ ਕੇ, ਲੋਕਾਂ ਦੇ ਖਿਲਾਫ ਗੱਲਾਂ ਸੁਣ ਕੇ ਬੜਾ ਖੁਸ਼ ਹੁੰਦਾ ਹੈ। ਉਹਦੇ ਅੰਦਰ ਦਾ ਕਮੀਨਾ ਆਦਮੀ ਹੋਰ ਤਗੜਾ ਹੋ ਕੇ ਹੋਰ ਵੀ ਖੁਸ਼ ਹੁੰਦਾ ਹੈ। ਬੇਲੀ ਦੱਸ ਰਿਹਾ ਸੀ ਕਿ ਇੱਕ ਦਿਨ ਉਸ ਤੋਤੇ ਨੇ ਸੋਚਿਆ ਕਿ ਯਾਰ ਕੋਈ ਹੋਰ ਟੈਟ ਕਿਸਮ ਦਾ ਕੰਮ ਕਰਨਾ ਚਾਹੀਦਾ, ਕੋਈ ਫਸਟ ਕਲਾਸ ਕਿਸਮ ਦਾ ਕੰਮ ਕਰਨਾ ਚਾਹੀਦਾ, ਕੋਈ ਗ੍ਰੇਟ ਇੰਟਰਨੈਸ਼ਨਲ ਲੈਵਲ ਦਾ ਕੰਮ ਕਰਨਾ ਚਾਹੀਦਾ। ਪਰ ਇਹ ਪਿੰਡ ਜਿਹੜਾ ਇਹ ਬੇਔਕਾਤਾ ਹੋ ਗਿਆ, ਬੇਸਮਝ ਹੋ ਗਿਆ। ਇਸ ਲਈ ਕਿ ਲੋਕਾਂ ਨੂੰ ਪਤਾ ਚੱਲ ਗਿਆ ਕਿ ਇਸ ਤੋਤੇ ਦਾ ਕੰਮ ਸਿਰਫ ਤੇਰਣਾ ਪਾਉਣਾ ਹੈ। ਤੇ ਉਸ ਤੋਤੇ ਨੇ ਸੋਚਿਆ ਤੋਪ ਲਿਆਓ ਤੇ ਤੋਪ ਦੇ ਨਾਲ ਪਿੰਡ ਹੀ ਉਡਾ ਦਿਓ, ਤਾਂ ਕਿ ਨਾ ਕੋਈ ਐਸਾ ਬਚੇ ਜਿਹਦੇ ਖਿਲਾਫ ਮੈਂ ਕੋਈ ਝੂਠੀ ਗੱਲ ਸੁਣਾ ਸਕਾਂ, ਨਾ ਕੋਈ ਐਸਾ ਬਚੇ ਜਿਹੜਾ ਕਿ ਉਹਨਾਂ ਦੀ ਗੱਲਾਂ ਵਿੱਚ ਦਿਲਚਸਪੀ ਲੈ ਸਕੇ, ਤੇ ਮੈਂ ਕੱਪੜਾ ਝਾੜ ਕੇ ਮੋਢੇ ਤੇ ਰੱਖਾਂ ਤੇ ਅਗਲੇ ਪਿੰਡ ਜਾ ਕੇ ਕੋਈ ਨਵਾਂ ਦੇਸ਼ ਵਸਾਵਾਂ। ਬੇਲੀ ਨੇ ਦੱਸਿਆ ਕਿ ਭਗਵਾਨ ਜੀ ਉਸਨੇ ਕੀ ਕੀਤਾ, ਇੱਕ ਤੋਪ ਲਿਆਂਦੀ, ਤੋਪ ਦੇ ਵਿੱਚ ਗੋਲਾ ਪਾਇਆ, ਬਰੂਦ ਪਾਇਆ, ਤੇ ਉਹਨੇ ਇਹ ਅੱਖ ਮੀਚ ਕੇ ਵੇਖਿਆ ਜਿਵੇਂ ਜਿਹੜੀ ਉਹ ਬੰਦੂਕ ਲਾ ਕੇ ਤੇ ਵੇਖਦੇ ਬੰਦਾ ਗਿਆ ਗੋਲੀ ਤੈਅ ਕਰਕੇ ਉੱਥੇ ਪਹੁੰਚੇਗੀ ਟਾਰਗੇਟ ਤੇ। ਤੋਤੇ ਨੇ ਕਿਹਾ ਬਸ ਗੱਲ ਮੁੱਕ ਗਈ, ਅੱਜ ਸਾਡਾ ਕੂਚ ਹੈ, ਅੱਜ ਸਾਡੀ ਮੁਸਾਫਰਤ ਹੈ, ਅੱਜ ਅਸੀਂ ਅਗਲੇ ਪਿੰਡ ਜਾਣਾ ਤੇ ਇਸ ਪਿੰਡ ਦਾ ਨਸ਼ਟ ਮਾਰ ਕੇ ਜਾਣਾ, ਫਿਰ ਹੀ ਅਸੀਂ ਕਸ਼ਟ ਕੱਟ ਸਕਾਂਗੇ। ਉਹਨੇ ਜਨਾਬ ਇਧਰੋਂ ਪੁਰਾਣੇ ਜ਼ਮਾਨੇ ਦੀ ਫਿਲਮਾਂ ਨਹੀਂ ਵੇਖਿਆ, ਏਡੀ ਲੰਬੀ ਡਾਂਗ ਤੱਕ ਅੱਗ ਬਲ ਰਹੀ ਹੈ, ਉਹਨੇ ਐਂ ਕਰਕੇ ਚੁੱਕੀ ਤੇ ਤੋਪ ਦੇ ਪਿੱਛੇ ਲਾਈ ਤਾਂ ਕਿ ਤੋਪ ਚੱਲ ਪਵੇ। ਤੋਪ ਚਲੀ ਬੜਮ ਕਰਕੇ, ਭਲਵਾਨ ਜੀ ਆਵਾਜ਼ ਆਈ, ਤੋਪ ਦਾ ਗੋਲਾ ਫਟਿਆ ਤੇ ਪਤਾ ਇਹ ਲੱਗਿਆ ਕਿ ਗਲਤੀ ਦੇ ਨਾਲ ਜਿਸ ਟਾਈਮ ਉਸਨੇ ਤੋਪ ਚਲਾਈ, ਤੋਤਾ ਆਪ ਉਸ ਤੋਪ ਦੇ ਅੱਗੇ ਸੀ, ਤੋਤਾ ਉੱਡ ਗਿਆ, ਵਸਤੀ ਰਹਿ ਗਈ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ। ਤੁਹਾਨੂੰ ਹੈ ਜੇ, ਕੀ ਆਖਿਆ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।